ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਚੌਥੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਦਾ ਗੁਆਂਢੀ ਦੇਸ਼ ਜੋ ਸ਼੍ਰੀਲੰਕਾ ਚੀਨ ਦੇ ਪਾਲੇ ਵਿੱਚ ਜਾ ਰਿਹਾ ਹੈ, ਇਸ ਬਾਰੇ ਵੀ ਚਰਚਾ ਹੋਏਗੀ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਵੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਲਗਾਤਾਰਤਾ ਦੇ ਨਾਲ ਭਾਰਤ ਦਾ ਆਪਣੇ ਗੁਆਂਢੀ ਮੁਲਕਾਂ ਦੇ ਨਾਲ ਕਿਹੋ ਜਿਹਾ ਵਰਤਾਰਾ ਰਿਹਾ ਤੇ ਜਿਸ ਦੇ ਨਤੀਜੇ ਵਜੋਂ ਹੌਲੀ ਹੌਲੀ ਇੱਕ ਕਰਕੇ ਸਾਰੇ ਨਾ ਸਿਰਫ ਭਾਰਤ ਤੋਂ ਦੂਰ ਗਏ ਸਗੋਂ ਭਾਰਤ ਦੇ ਖਿਲਾਫ ਭੁਗਤ ਰਹੇ ਨੇ। ਔਰ ਇਸ ਦਾ ਅਸੀਂ ਪਾਕਿਸਤਾਨ ਦੇ ਮਾਮਲੇ 'ਚ ਤਾਂ ਇਹਨਾਂ ਨੇ ਕਿਸ ਕਿਸਮ ਦਾ ਮਾਹੌਲ ਪਿਛਲੇ 70 ਸਾਲ 'ਚ ਰੱਖਿਆ, ਕਿਉਂਕਿ ਪਾਕਿਸਤਾਨ ਦੀ ਕਦੇ ਵੀ ਇਹਨਾਂ ਨੇ ਜ਼ਿਹਨੀ ਤੌਰ ਦੇ ਉੱਤੇ ਐਕਸੈਪਟੈਂਸ ਹੀ ਨਹੀਂ ਕੀਤੀ, ਉਹਨੂੰ ਮਨਜ਼ੂਰ ਹੀ ਨਹੀਂ ਕੀਤਾ। ਔਰ ਇਹ ਵੀ ਇਹਨਾਂ ਦੀ 1000 ਸਾਲ ਦੀ ਜਿਹੜੀ ਨਫ਼ਰਤ ਹੈ ਇਸਲਾਮ ਦੇ ਲਈ ਔਰ ਆਪਣੇ ਤੋਂ ਬਿਨਾਂ, ਆਪਣਾ ਬ੍ਰਾਹਮਣ ਸਮਾਜ ਤੋਂ ਬਿਨਾਂ ਬਾਕੀਆਂ ਨੂੰ ਸ਼ੂਦਰ, ਅਛੂਤ, ਮਲੇਛ, ਆਤੰਕਵਾਦੀ, ਦਹਿਸ਼ਤਗਰਦੀ ਦੇ ਨਾਲ ਜੋੜ ਕੇ ਦੱਸਣਾ, ਦੇਖਣਾ, ਇਹ ਇਹਨਾਂ ਦਾ ਇੱਕ ਬਿਲਟ ਇਨ ਕਰੈਕਟਰ ਹੈ, ਇਹਨਾਂ ਦੇ ਵਿੱਚ ਇਨਹੈਰੈਂਟ ਹੈ, ਜਿਹੜਾ ਨਾ ਕੱਢਿਆ ਜਾ ਸਕਦਾ ਹੈ, ਨਾ ਉਹਦੇ 'ਚ ਕੋਈ ਤਬਦੀਲੀ ਕੀਤੀ ਜਾ ਸਕਦੀ ਹੈ। ਉਹੀ ਵਰਤਾਰਾ ਅਸੀਂ ਬਾਕੀਆਂ ਦੇ ਨਾਲ ਵੀ ਦੇਖਿਆ, ਜਿਨ੍ਹਾਂ ਨੂੰ ਇਹ ਅਖੰਡ ਭਾਰਤ ਦੇ ਥੱਲੇ ਵੀ ਔਰ ਅਦਰਵਾਈਜ਼ ਵੀ ਆਪਣੇ ਬ੍ਰਾਹਮਣ ਹੋਣ ਦੇ ਉਸ ਮਾਣ ਦੇ ਥੱਲੇ। ਔਰ ਮੈਨੂੰ ਬਹੁਤ ਵਾਰ ਲੱਗਦਾ ਹੈ, ਹਾਲਾਂਕਿ ਰਾਮਾਇਣ ਇੱਕ ਐਪਿਕ ਕਹਾਣੀ ਹੈ, ਜ਼ਾਹਰ ਹੈ ਕਿ ਉਹਦਾ ਮਿਥਿਹਾਸ ਨਾਲ, ਨਾਟਕ ਡਰਾਮੇ ਨਾਲ ਸੰਬੰਧ ਹੈ। ਪਹਿਲਾਂ ਵਾਲਮੀਕੀ ਜੀ ਦੀ ਰਾਮਾਇਣ ਹੈ, ਫਿਰ ਤੁਲਸੀਦਾਸ ਜੀ ਦੀ ਹੈ, 15ਵੀਂ 16ਵੀਂ ਸਦੀ ਜਿਹੜੀ ਜ਼ਿਆਦਾ ਪਪੂਲਰ ਹੁੰਦੀ ਹੈ। ਪਰ ਮੈਨੂੰ ਇਹ ਹਮੇਸ਼ਾ ਰਿਹਾ ਕਿ ਵੀ ਇਹ ਜਿਹੜਾ ਹਨੂਮਾਨ ਦਾ ਕਰੈਕਟਰ ਇਹਨਾਂ ਨੇ ਬਣਾ ਕੇ ਬਾਂਦਰਾਂ ਦੀ ਫੌਜ ਦੱਸ ਕੇ ਉਹਦੀ ਸ਼ਕਲ ਵੀ ਬਾਂਦਰਾਂ ਵਾਂਗ ਰੱਖਣੀ, ਵੀ ਇਹ ਕੀ ਹੈ, ਪੂੰਛ ਵੀ ਵੱਡੀ ਲਾ ਦਿੱਤੀ ਔਰ ਮੂੰਹ ਵੀ ਬਾਂਦਰਾਂ ਵਰਗਾ। ਤੋ ਜ਼ਾਹਰ ਹੈ ਕਿ ਵੀ ਹੁਣ ਜਦੋਂ ਅਸੀਂ ਅੱਜ ਦੇ ਦੌਰ 'ਚ ਦੀ ਵੀ ਸ੍ਰੀਲੰਕਾ, ਜਿਹੜਾ ਕਿਸੇ ਵੇਲੇ ਸੰਗਲਾ ਦੀਪ ਕਰਕੇ ਸਾਡੀਆਂ ਪੁਰਾਤਨ ਜਨਮ ਸਾਖੀਆਂ 'ਚ ਜਦੋਂ ਗੁਰੂ ਨਾਨਕ ਸਾਹਿਬ ਦੇ ਉੱਥੇ ਜਾਣ ਦਾ ਜ਼ਿਕਰ ਹੁੰਦਾ ਤਾਂ ਉਹਨੂੰ ਸੰਗਲਾ ਦੀਪ ਦਾ ਪੁਰਾਣਾ ਨਾਂ ਸੀ, ਇਹ ਨਵਾਂ ਨਾਂ ਹੈ ਸ੍ਰੀਲੰਕਾ। ਔਰ ਪਹਿਲਾਂ ਅੰਗਰੇਜ਼ਾਂ ਦੇ ਵੇਲੇ ਇਹਨੂੰ ਸਿਲੋਨ ਕਹਿੰਦੇ ਸੀ ਔਰ ਬਹੁਤ ਵਾਰ ਮਿਸਟਰ ਅਮੀਨ ਸ਼ਾਇਦ ਉਹਨਾਂ ਦਾ ਨਾਂ ਸੀ, ਜਿਹੜੇ ਉੱਥੋਂ ਸਿਲੋਨ ਦੇ ਬੜੇ ਚੀਦਾ ਚੋਣਵੇਂ ਗਾਣੇ ਜਿਹੜੇ ਨੇ ਉਹ ਬਿਨਾਕਾ ਸੀਰੀਜ਼ ਵਾਲੇ ਕਰਦੇ ਸੀ, ਉਦੋਂ ਇਹੀ ਕਹਿੰਦੇ ਸੀ ਕਿ ਸਿਲੋਨ ਤੋਂ। ਪਰ ਹੁਣ ਇਹ ਸ੍ਰੀਲੰਕਾ ਹੈ, ਪਰ ਇਹਦਾ ਪਹਿਲਾ ਨਾਂ ਸੰਗਲਾਦੀਪ ਹੈ। ਔਰ ਜ਼ਾਹਰ ਹੈ ਵੀ ਇੱਥੇ ਜਿਹੜੀ ਡੋਮੀਨੇਟ ਰੇਸ ਹੈ ਉਹ ਸਿੰਹਾਲੀਜ਼ ਭਾਵੇਂ ਉਹਨਾਂ ਨੂੰ ਕਿਹਾ ਜਾਂਦਾ ਹੈ, ਪਰ ਉਹਨਾਂ ਦਾ ਸਬੰਧ ਉਹਨਾਂ ਦੇ ਨਾਲ ਹੀ ਜੁੜਦਾ ਹੈ ਜਿਹੜੀ ਡ੍ਰੈਵਿਡਨ ਸਿਵਲਾਈਜੇਸ਼ਨ ਸਾਡੇ ਇੰਡਸ ਵੈਲੀ ਦੇ ਵਿੱਚ ਸੀ, ਜਿਹਦੇ ਨਾਲ ਸੰਬੰਧਿਤ ਲੋਕ ਅੱਜ ਵੀ ਭਾਰਤ ਦੇ ਦੱਖਣੀ ਸੂਬਿਆਂ 'ਚ ਤਮਿਲਨਾਡੂ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕੇਰਲਾ, ਆਂਧਰਾ ਦੇ ਵਿੱਚ, ਕਰਨਾਟਕਾ, ਇਹਨਾਂ ਦੇ ਵਿੱਚ ਨੇ। ਹੁਣ ਇਸ ਸਾਰੇ 'ਚ ਜਦੋਂ ਤੁਸੀਂ ਦੇਖਦੇ ਹੋ ਕਿ ਭਾਈ ਇਹਨਾਂ ਨੇ ਈਵਨ ਉਸ ਕਰੈਕਟਰ 'ਚ ਵੀ, ਕਿਉਂਕਿ ਜ਼ਾਹਰ ਹੈ ਉਹ ਹਨੂਮਾਨ ਹੋਏ ਜਾਂ ਸੁਗਰੀਵ ਤੇ ਬਾਲੀ ਹੋਣ, ਜਿਹੜੇ ਦੋ ਭਰਾਵਾਂ ਦੇ ਵਿੱਚ ਇਹਨਾਂ ਨੇ ਕਿਵੇਂ ਇੱਕ ਨੂੰ ਪੱਟ ਕੇ ਉਹਨੂੰ ਇੱਕ ਦਾ ਮਰਡਰ ਕਰਵਾਇਆ ਜਾਂ ਹਨੂਮਾਨ ਨੂੰ ਵਰਤਿਆ, ਲੇਕਿਨ ਉਹਨਾਂ ਨੇ ਆਮ ਬੰਦੇ ਵਾਂਗ ਐਕਸੈਪਟ ਨਹੀਂ ਕੀਤਾ, ਉਹਨਾਂ ਨੂੰ ਬਾਂਦਰ ਹੀ ਬਣਾ ਕੇ ਰੱਖਿਆ ਔਰ ਉਹਨੂੰ ਭਗਤ ਵੀ ਬਣਾ ਦਿੱਤਾ ਕਿ ਵੀ ਬਾਂਦਰਾਂ ਨੂੰ ਇਹੀ ਕਿਹਾ ਵੀ ਤੁਸੀਂ ਰਾਮ ਜੀ ਦੀ ਭਗਤੀ ਕਰਨਾ ਹੈ ਕਿ ਜੀ ਉਹ ਛਾਤੀ ਪਾੜ ਕੇ ਸੀਤਾ ਨੂੰ ਦਿਖਾ ਰਿਹਾ ਕਿ ਜੀ ਮੇਰੇ ਤਾਂ ਜਿਹੜਾ ਰੋਮ ਦੇ ਵਿੱਚ ਜਿਹੜਾ ਉਹ ਰਾਮ ਵਸਦਾ ਹੈ ਔਰ ਉਹ ਰਾਮ ਦਸ਼ਰਥ ਦਾ ਬੇਟਾ ਰਾਮ ਬਣਾਇਆ ਹੋਇਆ, ਜਿਹੜਾ ਸਾਰਿਆਂ 'ਚ ਮੌਜੂਦ ਰਮਿਆ ਹੋਇਆ ਰਾਮ ਹੈ ਉਹ ਨਹੀਂ। ਪਰ ਮੈਂ ਇਸ ਡਿਬੇਟ ਨੂੰ ਇਸ ਲਈ ਕੀਤਾ ਕਿ ਵੀ ਇਹਨਾਂ ਨੇ ਨਾ ਤਾਂ ਉਹਨਾਂ ਤਮਿਲਾਂ ਨੂੰ ਟੋਲਰੇਟ ਕੀਤਾ, ਜਿਹੜੇ ਭਾਵੇਂ ਭਾਰਤ ਦੇ ਨਕਸ਼ੇ 'ਚ ਨੇ, ਅੰਗਰੇਜ਼ ਉੱਥੇ ਲੈ ਕੇ ਗਏ ਉਹਨਾਂ ਨੂੰ ਜਦੋਂ ਉੱਥੇ ਕਾਫੀ ਔਰ ਟੀ ਪਲਾਂਟੇਸ਼ਨਸ ਦੇ ਵੇਲੇ, ਕਿਵੇਂ ਤਮਿਲਾਂ ਨੂੰ ਵਰਤਿਆ ਸ੍ਰੀਲੰਕਾ ਦੇ ਵਿੱਚ ਸਿਵਲ ਵਾਰ ਕਰਵਾਉਣ ਦੇ ਲਈ, ਔਰ ਫਿਰ ਕਿਵੇਂ ਇਹਨਾਂ ਨੇ ਜਦੋਂ ਈਵਨ ਉਹਨਾਂ ਦਾ ਅੰਤ ਕੀਤਾ, ਉਸ ਤੋਂ ਪਹਿਲਾਂ ਇੰਡੀਅਨ ਪੀਸ ਕੀਪਿੰਗ ਫੋਰਸ ਦੇ ਥੱਲੇ ਆਪਣਾ ਭੇਜ ਕੇ, ਔਰ ਉਹਦੇ 'ਚ ਵੀ ਹੁਣ ਇੱਕ ਬੜੀ ਇੰਟਰਸਟਿੰਗ ਡਿਬੇਟ ਚੱਲ ਰਹੀ ਹੈ, ਜਿਵੇਂ ਵਾਸ਼ਿੰਗਟਨ ਪੋਸਟ ਔਰ ਨਿਊਯਾਰਕ ਟਾਈਮਜ਼ ਔਰ 2-3 ਅਖਬਾਰਾਂ ਨੇ ਦੱਸਿਆ ਕਿ ਵੀ ਜਿਹੜੀ ਬਹੁਤ ਸਾਰੀ ਖੁਫੀਆ ਜਾਣਕਾਰੀ ਪ੍ਰੈਜ਼ੀਡੈਂਟ ਟਰੰਪ ਨੂੰ ਬਰੀਫ ਕੀਤੀ ਗਈ, ਉਹਦੇ 'ਚ ਸਾਹਮਣੇ ਆਇਆ ਕਿ ਰਸ਼ੀਆ ਦੀ ਇੱਕ ਬੜੀ ਖੌਫਨਾਕ ਖੁਫੀਆ ਏਜੰਸੀ, ਮਿਲਟਰੀ ਇੰਟੈਲੀਜੈਂਸ ਵਾਲੇ, ਉਹ ਤਾਲਿਬਾਨ ਨੂੰ ਪੈਸੇ ਦਿੰਦੇ ਰਹੇ ਨੇ ਅਫਗਾਨਿਸਤਾਨ ਦੇ ਵਿੱਚ ਕਿ ਤੁਸੀਂ ਅਮਰੀਕਨ ਸੋਲਜਰਸ ਜਾਂ ਨੈਟੋ ਸੋਲਜਰਸ ਨੂੰ ਟਾਰਗੇਟ ਕਰੋ। ਸੋ ਜ਼ਾਹਰ ਹੈ ਕਿ ਵੀ ਇੱਕ ਪਾਸੇ ਉਹਨਾਂ ਨੂੰ ਲੱਗਦਾ ਹੈ ਵੀ ਇਹ
ਟਰੰਪ ਸਾਹਿਬ ਤਾਂ ਉਹਨੂੰ ਰਸ਼ੀਆ ਨੂੰ ਐਕਸਟਰਾ ਬੁਲਾਉਣਾ ਚਾਹੁੰਦੇ ਨੇ G7 ਮੀਟਿੰਗ ਜਾਣਾ। ਉਹਨੇ ਕਿਹਾ ਵੀ ਜੇ ਚੀਨ ਨੂੰ ਨਹੀਂ ਸਾਦੇ ਮੈਂ ਨਹੀਂ ਹੋਣਾ। ਇਹ ਇਵੇਂ ਚੱਲ ਰਿਹਾ। ਸੋ ਇਹ ਕੱਲ ਕੋਈ ਡਿਸਕਸ ਕਰਦੇ ਆ ਕਹਿ ਰਿਹਾ ਸੀ ਇਹ ਕਿਹੜੀ ਨਵੀਂ ਗੱਲ ਹੈ ਕਿ ਭਾਈ ਇੰਡੀਆ ਨੇ ਸ੍ਰੀਲੰਕਾ ਦੀ ਗਵਰਨਮੈਂਟ ਨਾਲ ਡੀਲ ਸਾਈਨ ਕੀਤੀ ਕਿ ਜੀ ਪ੍ਰਭਾਕਰਨ ਜਾਂ ਤਮਿਲਾਂ ਨੂੰ ਡਿਚ ਕੀਤਾ। ਉਹਨਾਂ ਨੇ ਲੜਾਈ ਸ਼ੁਰੂ ਕੀਤੀ ਜਾ ਕੇ ਇੰਡੀਅਨ ਪੀਸ ਕੀਪਿੰਗ ਫੋਰਸ ਨੂੰ ਬਾਹਰ ਕੱਢਣਾ। ਤੇ ਜਿਹੜਾ ਉਹਨਾਂ ਦਾ ਸ੍ਰੀਲੰਕਾ ਦਾ ਪ੍ਰਾਈਮ ਮਿਨਿਸਟਰ ਸੀ ਉਹ ਤਮਿਲਾਂ ਨੂੰ ਹਥਿਆਰ ਦੇ ਰਿਹਾ ਸੀ। ਰੀਜ਼ਨ ਇਹ ਹੈ ਕਿ ਵੀ ਉਹਨਾਂ ਨੂੰ ਵੀ ਇਹ ਸਮਝ ਆ ਗਈ ਵੀ ਪਹਿਲਾਂ ਇਹਨਾਂ ਨੇ ਤਮਿਲਾਂ ਨੂੰ ਵਰਤਿਆ ਸਾਡੇ ਅਗੇਂਸਟ। ਹੁਣ ਇਹ ਇੰਡੀਅਨ ਪੀਸ ਕੀਪਿੰਗ ਫੋਰਸ ਦੇ ਥੱਲੇ ਆ ਕੇ ਇੰਡੀਆ ਇੱਥੇ ਬਹਿ ਜਾਏਗਾ। ਇਹ ਜਾਣੇ ਚਾਹੀਦੇ ਨੇ ਤਮਿਲ ਜੋ ਮਰਜ਼ੀ ਹੁਣ ਹੈ ਤਾਂ ਸਾਡੇ ਹੀ ਨੇ ਔਰ ਤਮਿਲਾਂ ਨੂੰ ਵੀ ਕੋਈ ਇਤਰਾਜ਼ ਨਹੀਂ ਸੀ। ਸੋ ਦੋਨਾਂ ਨੇ ਰਲ ਕੇ ਐਸਾ ਉਹਨਾਂ ਦਾ ਕਚੂੰਬਰ ਕੱਢਿਆ ਇੰਡੀਅਨ ਪੀਸ ਕੀਪਿੰਗ ਫੋਰਸ ਦਾ ਕਿ ਉੱਥੋਂ ਦੁਮ ਦਬਾ ਕੇ ਦੌੜੇ। ਔਰ ਅਲਟੀਮੇਟਲੀ ਰਾਜੀਵ ਗਾਂਧੀ ਦੀ ਜ਼ਿੰਦਗੀ ਵੀ ਇਸੇ ਸਟਰਗਲ ਨਾਲ ਜੁੜੀ ਇੱਕ ਬੀਬੀ ਧੇਨੂ ਨੇ ਲਈ। ਸੋ ਕੁੱਲ ਮਿਲਾ ਕੇ ਮੈਂ ਦੇਖਦਾ ਵੀ ਇਸ ਸਭ ਦੇ ਬਾਵਜੂਦ ਭਾਰਤ ਕਿਸ ਕਿਸਮ ਦੀਆਂ ਗੇਮਾਂ ਖੇਡਦਾ ਹੈ। ਉਹਨੇ ਗਵਾਂਢੀ ਬੰਗਲਾਦੇਸ਼ ਵੀ ਹੱਥੋਂ ਗਵਾਇਆ, ਉਹ ਵੀ ਰੋਡ ਐਂਡ ਬੈਲਟ ਇਨੀਸ਼ੀਏਟਿਵ ਦਾ ਹਿੱਸਾ ਹੈ। ਮਾਲਦੀਵਜ਼ ਵੀ ਹੈ, ਮਿਆਂਮਾਰ ਵੀ ਹੈ, ਇੱਕ ਭੂਟਾਨ ਬਚਿਆ ਉਹ ਵੀ ਹੁਣ ਚੈਲੰਜ ਕਰ ਰਿਹਾ। ਪਰ ਅੱਜ ਮੈਂ ਦੇਖਿਆ ਵੀ ਇਹਨਾਂ ਕੋਲ ਇੱਕ ਓਪਰਚੁਨਿਟੀ ਆਈ ਕਿਸ ਹੱਦ ਤੱਕ ਮੈਂ ਸਮਝਦਾ ਵੀ ਉਹੀ ਜਿਹੜਾ ਜਦੋਂ ਬੰਦੇ ਦੀ ਤਬਾਹੀ ਆਉਂਦੀ ਹੈ ਤਾਂ ਉਹਦਾ ਦਿਮਾਗ ਪੁੱਠਾ ਹੋ ਜਾਂਦਾ ਹੈ। ਔਰ ਇਹ ਖਬਰ BBC ਦੀ ਹੈ ਕਿ ਚੀਨ ਦੇ ਪਾਲੇ 'ਚ ਫਿਰ ਜਾ ਰਿਹਾ ਸ੍ਰੀਲੰਕਾ। ਉਹਨਾਂ ਨੇ ਭਾਰਤ ਨੂੰ ਕਿਉਂਕਿ ਕ੍ਰਾਈਸਿਸ ਹੈ, ਕਰੋਨਾ ਕ੍ਰਾਈਸਿਸ ਦੇ ਥੱਲੇ ਵੀ ਪ੍ਰੋਬਲਮਸ ਨੇ, ਹੋਰ ਵੀ ਜਿਹੜੀਆਂ ਨੇ ਪਿਛਲਾ ਡੈਟ ਹੈ ਔਰ ਚੀਨ ਨੂੰ ਪਿੱਛੇ ਹਟਾਉਣ ਲਈ ਭਾਰਤ ਨੇ ਪਹਿਲਾਂ ਸ੍ਰੀਲੰਕਾ ਦੇ ਕੀਤਾ ਸੀ ਜੀ ਫਲਾਣੀ ਜਿਹੜੀ ਤੁਹਾਡੀ ਪੋਰਟ ਹੈ ਉਹ ਚਾਈਨਾ ਡਿਵੈਲਪ ਕਰ ਰਿਹਾ ਹੈ। ਔਰ ਜ਼ਾਹਿਰ ਹੈ ਕਿ ਚਾਈਨਾ ਦਾ ਕਰਜ਼ਾ ਵੀ ਦਿੰਦਾ ਹੈ, ਉਹਦੇ ਤੇ ਇੰਟਰਸਟ ਵੀ ਹੁੰਦਾ ਹੈ। ਔਰ ਇਹ ਵੀ ਇੱਕ ਗੱਲ ਕਹੀ ਜਾਂਦੀ ਹੈ ਕਿ ਚੀਨ ਇਸ ਤਰੀਕੇ ਨਾਲ ਇੰਨਾ ਪ੍ਰਭਾਵ ਬਣਾ ਲਏਗਾ ਕਿ ਭਾਈ ਲੋਕਾਂ ਤੋਂ ਕਰਜ਼ਾ ਦਿੱਤਾ ਨਹੀਂ ਜਾਣਾ ਤੇ ਉਹਨਾਂ ਤੇ ਕਬਜ਼ਾ ਕਰੇਗਾ। ਇੱਕ ਥਿਊਰੀ ਹੈ। ਲੇਕਿਨ ਇਹ ਖਬਰ ਇਹ ਹੈ ਕਿ ਭਾਈ ਇੱਕ ਵਾਰ ਫੇਰ ਸ਼੍ਰੀਲੰਕਾ ਦੇ ਕੋਲ ਕੋਈ ਚੋਇਸ ਨਹੀਂ ਬਚੀ ਚੀਨ ਦੇ ਪਾਲੇ 'ਚ ਜਾਣ ਤੋਂ ਬਿਨਾਂ, ਕਿਉਂਕਿ ਉਹਨਾਂ ਦੀ ਰਾਜਪਕਸ਼ੇ ਦੀ ਸਰਕਾਰ ਨੇ ਜਿਹੜੇ ਇੰਟਰਨੈਸ਼ਨਲ ਲੋਨਰ ਨੇ ਜਿਨ੍ਹਾਂ ਦੀ ਉਹਨਾਂ ਨੇ ਕਿਸ਼ਤ ਵਾਪਸ ਕਰਨੀ ਹੈ ਉਹਨਾਂ ਨੂੰ ਦੇਣ ਲਈ ਉਹਨਾਂ ਕੋਲ ਪੈਸੇ ਨਹੀਂ ਨੇ। ਔਰ ਭਾਰਤ ਨੂੰ ਉਹਨਾਂ ਨੇ ਰਿਪੀਟਡਲੀ 2-3 ਵਾਰ ਉਹਨਾਂ ਨੇ ਕਿਹਾ ਕਿ ਵੀ ਨਿੱਜੀ ਤੌਰ ਤੇ ਵੀ ਉਹਨਾਂ ਦੇ ਪ੍ਰਧਾਨ ਮੰਤਰੀ ਮਹਿੰਦਰ ਰਾਜਪਕਸ਼ੇ ਨੇ ਮੋਦੀ ਨੂੰ ਕਿਹਾ ਕਿ ਭਾਈ ਇਹ ਜਿਹੜਾ ਆਰਥਿਕ ਸੰਕਟ ਚੱਲ ਰਿਹਾ ਤੁਸੀਂ ਸਾਨੂੰ ਥੋੜੀ ਜਿਹੀ, ਕਿਉਂਕਿ ਭਾਰਤ ਦਾ ਵੀ ਕਰਜ਼ਾ ਦੇਣਾ, ਉਹਨਾਂ ਨੇ ਵੀ ਸਾਨੂੰ ਥੋੜੀ ਜਿਹੀ ਮੌਲਤ ਦਿਓ। ਲੇਕਿਨ ਇਹਦੇ ਬਾਵਜੂਦ ਉਹਨਾਂ ਨੇ ਕੋਈ ਰਿਸਪੌਂਡ ਨਹੀਂ ਕੀਤਾ। ਔਰ ਇਹਦੇ ਨਾਲ ਜਿਹੜਾ IMF ਹੈ ਉਹਨਾਂ ਨੇ ਵੀ ਜਿਹੜਾ ਉਹਨੂੰ ਕਿਹਾ ਰਾਜਪਕਸ਼ੇ ਨੇ ਜੀ ਸਾਨੂੰ ਕਰੋ ਕਿ ਥੋੜੀ ਮੌਲਤ ਦਿਓ ਕਰਜ਼ੇ ਦੇ ਲਈ। ਲੇਕਿਨ ਜਿਹੜਾ 26 ਕਰੋੜ ਡਾਲਰ ਦਾ ਕਰਜ਼ਾ ਜਿਹੜਾ ਹੈ ਉਹ ਸ੍ਰੀਲੰਕਾ ਨੇ ਭਾਰਤ ਦਾ ਦੇਣਾ। ਲੇਕਿਨ ਭਾਰਤ ਨੇ ਉਹਨਾਂ ਵੱਲੋਂ 3 ਵਾਰ ਇਹ ਕਹਿਣ ਦੇ ਬਾਵਜੂਦ ਜਿਹੜੀ ਉਹਨਾਂ ਨੇ ਕਿਹਾ ਕਿ ਵੀ ਸਾਨੂੰ ਥੋੜਾ ਵਕਤ ਦਿਓ, ਮੌਲਤ ਦਿਓ, ਪਰ ਉਹਨਾਂ ਨੇ ਵਰਚੁਅਲ ਬੈਠਕ ਦੇ ਲਈ ਵੀ ਕਿਹਾ ਪਰ ਉਹਨਾਂ ਨੇ ਅਜੇ ਤੱਕ ਵੀ ਕੋਈ ਈਵਨ ਵਰਚੁਅਲ ਮੀਟਿੰਗ ਦੇ ਲਈ ਵੀ ਕੋਈ ਡੇਟ ਤੈਅ ਨਹੀਂ ਕੀਤੀ। ਔਰ ਇਸ ਸਾਰੇ ਦੇ ਉੱਤੇ ਉਹਨਾਂ ਨੇ ਅਲਟੀਮੇਟਲੀ ਯੂਰਪੀਅਨ ਯੂਨੀਅਨ ਨੂੰ ਵੀ ਪਹੁੰਚ ਕੀਤੀ ਹੋਈ ਹੈ। ਪਰ ਖਬਰ ਦਾ ਲਬੇ ਲੁਬਾਵ ਇਹ ਹੈ ਕਿ ਇਸ ਸਭ ਦੇ ਚੱਲਦਿਆਂ ਕਿਉਂਕਿ ਉਹਨਾਂ ਦਾ ਫੋਰਨ ਐਕਸਚੇਂਜ ਦਾ ਰਿਜ਼ਰਵ ਵੀ ਖਾਲੀ ਪਿਆ ਹੈ, ਆਰਥਿਕ ਸਮੱਸਿਆਵਾਂ ਨੇ, ਔਰ ਈਸਟਰ ਦੇ ਮੌਕੇ ਤੇ ਜਿਹੜਾ ਦਹਿਸ਼ਤਗਰਦੀ ਹਮਲਾ ਹੋਇਆ ਉਹਨੇ ਵੀ ਇਨਵੈਸਟਮੈਂਟਸ ਰੋਕ ਦਿੱਤੀਆਂ ਨੇ। ਔਰ ਇਸੇ ਤਰ੍ਹਾਂ ਜਿਹੜਾ ਚਾਹ, ਕੱਪੜਾ ਔਰ ਦੂਜੇ ਦੇ ਵੀ ਕਿਉਂਕਿ ਸਾਰੇ ਮੁਲਕ ਬੰਦ ਪਏ ਨੇ, ਕੋਈ ਡਿਮਾਂਡ ਨਹੀਂ ਹੈ। ਲੇਕਿਨ ਭਾਰਤ ਵੱਲੋਂ ਕੋਲਡ ਸ਼ੋਲਡਰ ਤੋਂ ਹੋਣ ਤੋਂ ਬਾਅਦ ਇਹ ਖਬਰ ਦੇ ਮੁਤਾਬਕ ਇਹ ਹੈ ਕਿ ਸ਼੍ਰੀਲੰਕਾ ਦੀ ਸਰਕਾਰ ਫਿਰ ਚੀਨ ਦੀ ਸ਼ਰਨ 'ਚ ਜਾ ਸਕਦੀ ਹੈ। 2014 'ਚ ਵੀ ਇਵੇਂ ਹੀ ਹੋਇਆ ਸੀ, ਭਾਰਤ ਨੇ ਬਾਂਹ ਨਹੀਂ ਸੀ ਫੜੀ ਔਰ ਬਾਅਦ ਫਿਰ ਇਹ ਚਿੰਤਾ ਕਰਦੇ ਸੀ ਕਿ ਵੀ ਕਿਉਂਕਿ ਉਹਨਾਂ ਨੇ ਕਿਹਾ ਵੀ 13 ਮਈ ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਉਹਨਾਂ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਰਾਜਪਕਸ਼ੇ ਉਹਨਾਂ ਦੇ ਵਿਚਕਾਰ ਗੱਲਬਾਤ ਹੋਈ ਤੇ ਚੀਨ ਨੇ ਸ਼੍ਰੀਲੰਕਾ ਨੂੰ 50 ਕਰੋੜ ਡਾਲਰ ਦਾ ਕਰਜ਼ਾ ਦੇਣ ਦੀ ਪੇਸ਼ਕਸ਼ ਕੀਤੀ ਹੈ ਤਾਂ ਕਿ ਉਹ ਆਪਣੀ ਮਾਲੀ ਹਾਲਤ ਸੁਧਾਰ ਸਕਣ। ਉਹਨਾਂ ਨੇ ਕਿਹਾ ਕਿ ਵੀ ਭਾਵੇਂ ਸ਼੍ਰੀਲੰਕਾ ਚਾਹੁੰਦਾ ਹੈ ਕਿ ਵੀ ਉਹ ਭਾਰਤ ਦੇ ਨਾਲ ਜਿਹੜਾ ਉਹਨਾਂ ਦਾ 98 ਕਰੋੜ ਦਾ ਹੈ ਉਸੇ ਰਾਹ ਦੇਣ, ਪਰ ਉਹਨਾਂ ਨੂੰ ਅਲਟੀਮੇਟਲੀ ਚੀਨ ਦੀ ਇਹ ਜਿਹੜੀ ਹੈ ਪੇਸ਼ਕਸ਼ ਮਨਜ਼ੂਰ ਕਰਨੀ ਪਏਗੀ ਕਿਉਂਕਿ ਭਾਰਤ ਨੇ ਇਹਦੇ ਬਾਵਜੂਦ ਕਿ ਉਹ ਭਾਰਤ ਦਾ ਦੌਰਾ ਵੀ ਕੀਤਾ ਉਹਨਾਂ ਦੇ ਪ੍ਰਧਾਨ ਮੰਤਰੀ ਨੇ ਔਰ ਭਾਰਤ ਨੂੰ ਕਿਹਾ ਵੀ ਕਰਜ਼ੇ ਦੀ ਕਿਸ਼ਤ ਆੜੋ, ਪਰ ਉਹਨਾਂ ਨੇ ਕੋਈ ਉਹਦੇ 'ਚ ਜਿਹੜਾ ਉਹ ਦਿਲਚਸਪੀ ਨਹੀਂ ਦਿਖਾਈ ਹੈ। ਉਹਨਾਂ ਨੇ ਕਿਹਾ ਵੀ ਫੇਰ ਜੇ ਹੁਣ ਇਹੀ ਹਾਲ ਰਿਹਾ ਔਰ ਉਹਦੇ 'ਚ ਇਹ ਹੋਏਗਾ
ਕਿ ਸ਼੍ਰੀਲੰਕਾ ਜਿਹੜਾ ਹੈ ਉਹ ਭਾਰਤ ਦੇ ਪਾਲੇ ਵੱਲ ਜਾ ਰਿਹਾ ਹੈ। ਸੋ ਜ਼ਾਹਰ ਹੈ ਕਿ ਵੀ ਇਹ ਇਹਨਾਂ ਦੀ ਆਪਣੀ ਨਾਅਹਲੀਅਤ ਵੀ ਹੈ ਜਾਂ ਇਸ ਨੂੰ ਤੁਸੀਂ ਇਹ ਕਹੋ ਵੀ ਰੱਬ ਨੇ ਮੱਤ ਮਾਰੀ ਹੋਈ ਹੈ। ਲੇਕਿਨ ਕੁੱਲ ਮਿਲਾ ਕੇ ਕਿਉਂਕਿ ਅਸੀਂ ਬਾਕੀ ਦੇਸ਼ਾਂ ਦਾ ਜ਼ਿਕਰ ਕਰਦੇ ਰਹੇ ਤੇ ਸ਼੍ਰੀਲੰਕਾ ਬਾਰੇ ਮੈਂ ਇਸ ਲਈ ਵੀ ਡਿਸਕਸ ਨਹੀਂ ਸੀ ਕੀਤਾ ਕਿ ਬੇਸ਼ੱਕ ਉਹਨਾਂ ਨੇ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦਾ ਹਿੱਸਾ ਨੇ ਔਰ ਚੀਨ ਨੇ ਉਹਨਾਂ ਦੀ ਪੋਰਟ ਵੀ ਡਿਵੈਲਪ ਕੀਤੀ ਹੈ, ਪਰ ਵਿੱਚ ਵਿਚਾਲੇ ਖਬਰਾਂ ਸੀ ਕਿ ਵੀ ਵਾਪਸ ਉਹ ਭਾਰਤ ਵੱਲ ਸਰਕ ਸਕਦੇ ਨੇ। ਸੋ ਇਸ ਖਬਰ ਨੇ ਅਗੇਨ ਇਹ ਦੱਸ ਦਿੱਤਾ ਹੈ ਕਿ ਅਲਟੀਮੇਟਲੀ ਚੀਨ ਤਾਂ $50 ਕਰੋੜ ਲੈ ਕੇ ਬੈਠਿਆ ਕਿ ਭਾਈ ਆ ਜਾਓ ਲੈ ਲਓ, ਤੇ ਇਹ ਵਰਚੁਅਲ ਮੀਟਿੰਗ ਵੀ ਕਰਨ ਲਈ ਤਿਆਰ ਨਹੀਂ। ਜਿਹੜਾ ਆਪਣਾ ਕਰਜ਼ਾ ਦਿੱਤਾ ਹੈ ਉਹਦੀ ਕਿਸ਼ਤ ਵੀ ਪੋਸਟਪੋਨ ਕਰਨ ਨੂੰ ਤਿਆਰ ਨਹੀਂ, ਤਾਂ ਫਿਰ ਅਲਟੀਮੇਟਲੀ ਬੰਦਾ ਉਧਰ ਹੀ ਜਾਂਦਾ ਹੈ ਜਿੱਥੇ ਉਹਦੀ ਗਰਜ਼ ਪੂਰੀ ਹੋ ਰਹੀ ਹੁੰਦੀ ਹੈ। ਕਲੋਜ਼ਿੰਗ ਤੋਂ ਪਹਿਲਾਂ ਬਾਬਾ ਫਰੀਦ ਗੰਜ ਸ਼ੱਕਰ ਜਿਨ੍ਹਾਂ ਦੀ ਬਾਣੀ ਦਾ ਵਿਚਾਰ ਅਸੀਂ ਕਰਦੇ ਹਾਂ ਅਖੀਰਲੇ ਸੈਗਮੈਂਟ ਦੇ ਵਿੱਚ, ਔਰ ਅੱਜ 2 ਸ਼ਲੋਕ ਨੰਬਰ 39 ਔਰ 40 ਅਸੀਂ ਵਿਚਾਰ ਲਈ ਚੁਣੇ ਨੇ। ਔਰ ਇਸ ਦੇ ਵਿੱਚ ਹੁਣ ਅਸੀਂ ਜਿਹੜਾ ਗੁੱਟ ਦੇ ਵੀ ਘੜੀ ਬੰਨਣੀ ਹੁੰਦੀ ਹੈ, ਸਾਹਮਣੇ ਵੀ ਘੜੀ ਪਈ ਹੁੰਦੀ ਹੈ, ਸੈਲ ਜਿਹੜਾ ਮੋਬਾਈਲ ਫੋਨ ਹੈ ਉਹਦੇ 'ਚ ਵੀ ਘੜੀ ਹੈ, ਕੰਪਿਊਟਰ 'ਚ ਵੀ ਘੜੀ ਹੈ। ਹੁਣ ਤਾਂ ਸਾਨੂੰ ਹੋਰ ਘੜੀ ਹੈ, ਸਭ ਕੁਝ, ਸਾਡੇ ਕੋਲ ਟਾਈਮ ਦੀ ਕਦਰ ਨਹੀਂ ਹੈ। ਇੱਕ ਜ਼ਮਾਨਾ ਸੀ ਕਿ ਘੜੀਆਂ ਨਹੀਂ ਸੀ, ਉਹ ਦਿਖਦੇ ਸੀ ਕਿ ਭਾਈ ਕੀ ਟਾਈਮ ਹੈ, ਤੇ ਵਕਤ ਦੀ ਵੀ ਸ਼ਾਇਦ ਕਦਰ ਸੀ। ਔਰ ਜਦੋਂ ਅੰਗਰੇਜ਼ਾਂ ਨੇ ਵੱਡੇ ਸ਼ਹਿਰ ਡਿਵੈਲਪ ਕੀਤੇ, ਜਿਵੇਂ ਜੇ ਅਸੀਂ ਅੰਮ੍ਰਿਤਸਰ ਦਰਬਾਰ ਸਾਹਿਬ ਦੀ ਐਂਟਰੀ ਦੇ ਬਾਹਰ ਦੇਖੀਏ, ਵੱਡਾ ਘੰਟਾ ਘਰ, ਉਹਨੂੰ ਕਹਿੰਦੇ ਘੰਟਾ ਘਰ ਨੇ ਕਿਉਂਕਿ ਵੱਡਾ ਘੰਟਾ, ਛੋਟੀ ਨੂੰ ਘੜੀ ਕਹਿੰਦੇ ਸੀ, ਘੰਟੀ ਸਕੂਲਾਂ ਦੇ ਵਿੱਚ ਵੀ ਛੁੱਟੀ ਦੇ ਲਈ ਘੰਟੀ ਵਜਾਈ ਜਾਂਦੀ ਸੀ, ਤੇ ਇਹਦਾ ਵੱਡਾ ਘੰਟਾ ਹੈ। ਔਰ ਕਲੌਕ ਟਾਵਰਸ ਵੀ ਜਿਨ੍ਹਾਂ ਦੇ ਨਾਂ ਰੱਖੇ ਗਏ, ਘੰਟਾ ਘਰ ਲਾਇਲਪੁਰ ਦੇ ਵਿੱਚ ਵੀ, ਲੁਧਿਆਣੇ ਦੇ ਵਿੱਚ ਵੀ, ਵੱਡੇ ਵੱਡੇ ਸ਼ਹਿਰਾਂ 'ਚ ਘੰਟਾ ਘਰ ਦਾ ਮਤਲਬ ਹੀ ਇਹ ਸੀ ਕਿ ਉੱਥੇ ਵੱਡੀਆਂ ਘੜੀਆਂ ਲੱਗੀਆਂ ਹੁੰਦੀਆਂ ਸੀ। ਉਹ ਘੰਟਾ ਘਰ ਹਮੇਸ਼ਾ ਉੱਚੀ ਥਾਂ ਤੇ ਲੋਕ ਜਿਹੜੇ ਨੇ ਜਦੋਂ ਅਜੇ ਘੰਟਾ ਵਜਾਣ ਦਾ ਨਹੀਂ ਸੀ, ਲੇਕਿਨ ਵੱਡੀ ਘੜੀ ਰਾਹੀਂ ਜਿਹੜਾ ਉਹ ਵਕਤ ਦੇਖ ਲੈਂਦੇ ਸੀ। ਲੇਕਿਨ ਜਿਹੜੇ 2 ਸ਼ਲੋਕ ਅੱਜ ਬਾਬਾ ਫਰੀਦ ਜੀ ਦੇ ਨੇ, ਇਹ ਉਸ ਪੀਰੀਅਡ ਦੇ ਨੇ। ਬਾਬਾ ਫਰੀਦ ਲਗਭਗ 800 ਸਾਲ ਪਹਿਲਾਂ ਹੋਏ ਨੇ, ਉਦੋਂ ਅਜੇ ਇਸ ਕਿਸਮ ਦੀਆਂ ਘੜੀਆਂ ਅੰਗਰੇਜ਼ਾਂ ਦੀਆਂ ਘੰਟੇ ਨਾਲ ਘੁੰਮਣ ਵਾਲੀਆਂ ਤਾਂ ਨਹੀਂ ਸੀ ਆਈਆਂ ਹੋਈਆਂ ਅਰਾਊਂਡ। ਹਾਂ, ਇਹ ਜ਼ਰੂਰ ਸੀ ਕਿ ਘੜਿਆਲ ਵੱਜਦਾ ਸੀ। ਔਰ ਜਿਹੜੀ, ਜਿਵੇਂ ਮੈਂ ਕੱਲ ਵੀ ਕਿਹਾ ਸੀ, ਵੀ ਜਿਹੜੀ ਕੈਲਕੂਲੇਸ਼ਨ ਹੈ ਟਾਈਮ ਦੀ, 4 ਪਹਿਰ ਦਿਨ ਤੇ 4 ਪਹਿਰ ਰਾਤ। ਸੋ ਜ਼ਾਹਰ ਹੈ ਜੇ ਅੱਜ ਦੇ ਵਕਤ 'ਚ ਕਹਿਣਾ ਹੋਏ ਤੇ 3 ਘੰਟੇ ਦਾ ਇੱਕ ਪਹਿਰ ਹੁੰਦਾ ਸੀ। ਔਰ ਇਹ ਜਿਹੜੇ ਪਹਿਰ ਹੈ ਅੱਗੋਂ ਘੜੀਆਂ ਦੇ ਵਿੱਚ ਡਿਵਾਈਡ ਹੁੰਦੇ ਸੀ। ਔਰ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ ਇਹ ਜਿਹੜੀ ਹੈ 24 ਮਿੰਟ ਦੀ ਇੱਕ ਘੜੀ ਹੁੰਦੀ ਹੈ। ਸੋ ਜ਼ਾਹਰ ਹੈ ਕਿ ਜਿਹੜੇ ਵੀ ਲੋਕਾਂ ਨੂੰ ਘੜਿਆਲ ਵਜਾਏ ਜਾਂਦੇ ਸੀ ਬੜੀ ਜ਼ੋਰ ਦੇ ਨਾਲ, ਔਰ ਆਲੇ ਦੁਆਲੇ ਉਦੋਂ ਪੋਲਿਊਸ਼ਨ ਨਹੀਂ ਸੀ, ਉੱਚੀਆਂ ਬਿਲਡਿੰਗਾਂ ਨਹੀਂ ਸੀ, ਆਵਾਜ਼ ਵੀ ਦੂਰ ਤੱਕ ਜਾਂਦੀ ਸੀ, ਤੇ ਖੇਤਾਂ ਵਾਲਿਆਂ ਨੂੰ ਵੀ ਅੰਦਾਜ਼ਾ ਹੋ ਜਾਂਦਾ ਸੀ ਵੀ ਇੰਨੇ ਜਿਹੜੀ ਆ ਜਿੰਨੀ ਵਾਰੀ ਤੁਸੀਂ ਉਹਨੂੰ ਘੜਿਆਲ ਨੂੰ ਠੋਕਿਆ 3 4 ਵੀ ਇੰਨੇ ਵੱਜ ਗਏ ਨੇ। ਸੋ ਬਾਬਾ ਫਰੀਦ ਫਰਮਾਉਂਦੇ ਨੇ, ਫਰੀਦਾ ਦਰ ਦਰਵਾਜ਼ੇ ਜਾਏ ਕੈ ਕਿਉਂ ਡਿਠੋ ਘੜਿਆਲ, ਇਹੋ ਨਿਦੋਸਾ ਮਾਰੀ ਹੈ ਹਮ ਦੋਸਾਂ ਦਾ ਕਿਆ ਹਾਲ। ਜਿਵੇਂ ਜਿਹੜੇ ਸ਼ਾਇਰ ਹੁੰਦੇ ਨੇ ਉਹ ਹਰ ਚੀਜ਼ ਚੋਂ ਕੁਝ ਸਬਕ ਲੈਂਦੇ ਨੇ, ਤੇ ਜਿਹੜੇ ਰੂਹਾਨੀ ਸ਼ਾਇਰ ਨੇ ਉਹ ਰੂਹਾਨੀਅਤ ਦੇ ਨਾਲ ਜੋੜ ਕੇ ਇਹਨੂੰ ਦੇਖਦੇ ਨੇ। ਜਿਵੇਂ ਮੈਨੂੰ ਯਾਦ ਹੈ ਕਿ ਵੀ ਜਿਹੜੇ ਘਰਾਂ ਦੇ ਵਿੱਚ ਵੀ ਉਹਨੂੰ ਕਲੌਕ ਟਾਵਰ ਨਹੀਂ ਕਹਿੰਦੇ ਸੀ, ਕਲੌਕ ਕਹਿੰਦੇ ਸੀ, ਵੱਡਾ ਕਲੌਕ। ਉਹਦੇ 'ਚ ਜਿਹੜੀ ਘੜੀ ਦੀ ਆਵਾਜ਼ ਹੈ ਉਹ ਟਿਕ 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 ਹੁੰਦੀ ਸੀ, ਤੇ ਬਿਲਕੁਲ ਸ਼ਾਂਤ ਜੇ ਤੁਸੀਂ ਹੋ ਤੇ ਤੁਹਾਨੂੰ ਫਿਰ ਵੀ ਉਹ ਟਿਕ ਟਿਕ ਜ਼ਰੂਰ ਸੁਣਦੀ ਸੀ। ਤੇ ਉਹਦੇ ਤੋਂ ਹੀ ਇੱਕ ਨੇ ਇੱਕ ਵਾਰ ਨਜ਼ਮ ਕਹੀ ਕਿ ਘੜੀ ਇਹ ਕਹਿੰਦੀ ਟਿਕ ਟਿਕ ਜਾ, ਐਵੇਂ ਨਾ ਤੂੰ ਸਮਾਂ ਗਵਾ। ਹੁਣ ਜਦੋਂ ਅਸੀਂ ਮਨ ਦੇ ਟਿਕਾ ਦੀ ਗੱਲ ਕਰਦੇ ਹਾਂ, ਉਹਨੂੰ ਵੀ ਅਸੀਂ ਕਹਿੰਦੇ ਆ ਵੀ ਮਨ ਨੂੰ ਟਿਕਾਓ। ਉਹ ਕਹਿੰਦਾ ਜਦੋਂ ਘੜੀ ਟਿਕ ਟਿਕ ਕਰ ਰਹੀ ਹੈ ਤੇ ਉਹ ਤੈਨੂੰ ਇਹ ਸਬਕ ਦੇ ਰਹੀ ਹੈ ਕਿ ਭਾਈ ਟਿਕ ਜਾ, ਐਵੇਂ ਨਾ ਭੱਜਿਆ ਫਿਰ, ਐਵੇਂ ਵਾਧੂ ਚੀਜ਼ਾਂ 'ਚ ਸਮਾਂ ਨਾ ਗਵਾ, ਰੱਬ ਦੀ ਯਾਦ ਵੱਲ ਮੁੜ। ਹੁਣ ਬਾਬਾ ਫਰੀਦ ਜਦੋਂ ਦੇਖਦੇ ਨੇ ਕਿ ਬਈ ਘੜਿਆਲ ਦੇ ਉੱਤੇ ਜ਼ੋਰ ਦੀ ਸੱਟ ਵੱਜ ਰਹੀ ਹੈ, ਤੇ ਉਹਨਾਂ ਨੂੰ ਉਸ ਆਵਾਜ਼ ਚੋਂ ਘੜਿਆਲ ਦੀ ਪੇਨ, ਉਸ ਦਾ ਦਰਦ, ਉਸ ਦੀ ਤਕਲੀਫ ਮਹਿਸੂਸ ਹੁੰਦੀ ਹੈ ਕਿ ਭਾਈ ਇਸ ਵਿਚਾਰੇ ਨੇ ਕੀ ਕਸੂਰ ਕੀਤਾ ਹੈ, ਹਰ ਪਹਿਰ ਬਾਅਦ, ਹਰ ਘੰਟੇ ਬਾਅਦ ਕੁੱਟਿਆ ਜਾ ਰਿਹਾ। ਉਹਨੇ ਵੀ ਜਿਹੜਾ ਬੇਦੋਸ਼ਾ ਹੈ, ਜੇ ਬੇਦੋਸ਼ਾ ਘੜਿਆਲ ਮਾਰ ਖਾ ਰਿਹਾ ਇਸ ਹਥੌੜੇ ਦੀ ਬਾਰ-ਬਾਰ,
ਤੇ ਅਸੀਂ ਜਿਹੜੇ ਵਾਕਈ ਗੁਨਾਹਗਾਰ ਹੈ, ਜਦੋਂ ਅਸੀਂ ਰੱਬ ਦੀ ਦਰਗਾਹ 'ਚ ਗਏ ਤੇ ਸਾਡਾ ਕੀ ਹਾਲ ਹੋਏਗਾ। ਔਰ ਇਹ ਸ਼ਲੋਕ ਇਹੀ ਹੈ ਕਿ ਫਰੀਦਾ ਦਰ ਦਰਵੇਸ਼ ਦਰ ਦਰਵਾਜ਼ੇ ਜਾਇਕ ਹੈ, ਕਿਉਂ ਡਿੱਠੋ ਘੜਿਆਲ। ਕੇ ਕਦੇ ਤੂੰ ਘਰ ਦੇ ਦਰਵਾਜ਼ੇ 'ਚ ਖਲੋ ਕੇ ਦੇਖਿਆ ਘੜਿਆਲ ਉਹਦਾ ਵਿਚਾਰੇ ਦਾ ਕੀ ਹਾਲ ਹੋ ਰਿਹਾ ਹੈ। ਇਹ ਉਹ ਨਿਰਦੋਸ਼ਾ ਮਾਰੀ ਹੈ, ਇਹ ਬੇਗੁਨਾਹ ਕੁੱਟ ਖਾ ਰਿਹਾ ਹਰ ਘੰਟੇ ਬਾਅਦ, ਤੇ ਇਹ ਨਿਰਦੋਸ਼ਾ ਮਾਰੀ ਹੈ। ਹਮ ਦੋਸ਼ਾਂ ਕਾ ਕਿਆ ਹਾਲ, ਕਿ ਜਿਹੜੇ ਅਸੀਂ ਗੁਨਾਹ ਕਰਨ ਵਾਲੇ ਆ ਸਾਡਾ ਕੀ ਹਾਲ ਹੋਏਗਾ। ਔਰ ਦੂਜਾ ਸ਼ਲੋਕ ਵੀ ਇਸੇ ਥਾਟ ਨੂੰ ਫਿਰ ਫਰਦਰ ਜਿਹੜਾ ਹੈ ਐਮਬੋਰਡਨ ਕੀਤਾ ਹੈ। ਘੜੀਏ ਘੜੀਏ ਮਾਰੀ ਹੈ, ਪੈਰੀ ਲੈ ਸਜਾਏ, ਸੋ ਹੀੜਾ ਘੜਿਆਲ ਜਿਉ ਦੁਖੀ ਰਹਿਣ ਵਿਹਾਏ। ਹੁਣ ਇਹ ਜਿਹੜੇ ਘੜਿਆਲ ਦੀ ਹੈ, ਪੈਰ ਦਾ ਵੀ ਜਿਹੜਾ ਘੜਿਆਲ ਵੱਜਦਾ ਹੈ, ਪੈਰ ਦੇ ਉੱਤੇ ਵੀ ਘੜੀ ਦੇ ਉੱਤੇ ਵੀ, ਸੋ ਜ਼ਾਹਿਰ ਹੈ ਉਹਦੀ ਆਵਾਜ਼ ਜਾਂ ਉਹਦਾ ਡਿਸਟਿੰਕਸ਼ਨ ਰੱਖੀ ਹੋਏਗੀ। ਜਿਵੇਂ ਅੱਧੀ ਛੁੱਟੀ ਵੇਲੇ ਕਿੰਨੀ ਵਾਰੀ ਘੰਟੀ ਵੱਜਦੀ ਸੀ, ਤਾਂ ਪੂਰੀ ਹੋਏ ਤਾਂ ਫਿਰ ਟਨ 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 ਜਦ ਤੱਕ ਸਾਰੇ ਨਿਕਲਦੇ ਸੀ ਜਾਂਦੇ ਸਕੂਲ ਦੇ ਗੇਟ ਚੋਂ ਵੱਜਦੀ ਰਹਿੰਦੇ ਸੀ। ਅੱਧੀ ਛੁੱਟੀ ਹੋਣੀ ਹੈ ਜਦੋਂ ਉਦੋਂ ਉਹਦੀਆਂ ਘੱਟ। ਸੋ ਇਹੀ ਉਹਨਾਂ ਨੇ ਘੜੀ ਔਰ ਪੈਰ ਔਰ ਘੰਟਾ ਉਸ ਦੀ ਡਿਵੀਜ਼ਨ ਰੱਖੀ ਹੋਏਗੀ, ਕਿਉਂਕਿ ਇੱਥੇ ਘੰਟੇ ਦੀ ਗੱਲ ਤਾਂ ਹੈ ਨਹੀਂ ਸੀ, ਘੜੀ ਔਰ ਪੈਰ ਦੀ ਗੱਲ ਸੀ। ਸੋ ਜ਼ਾਹਿਰ ਹੈ ਬਾਬਾ ਫਰੀਦ ਕਹਿੰਦੇ ਨੇ ਘੜੀਏ ਘੜੀਏ ਮਾਰੀ ਹੈ, ਪੈਰੀ ਲੈ ਸਜਾਏ। ਇਹ ਵਿਚਾਰਾ ਘੜਿਆਲ ਜਿਹੜਾ ਹਰ ਘੜੀ ਘੜੀ ਤੋਂ ਬਾਅਦ ਇਹਨੂੰ ਮਾਰ ਪੈਂਦੀ ਹੈ। ਜਦੋਂ ਪੈਰ ਬੀਤਦਾ ਫਿਰ ਜ਼ਿਆਦਾ ਸਜ਼ਾ ਮਿਲਦੀ, ਉਦੋਂ ਜ਼ਿਆਦਾ ਉਹਦੇ ਟਨ ਟਨ ਹੁੰਦਾ ਹੋਣਾ। ਸੋ ਹੀੜਾ ਘੜਿਆਲ ਜਿਉਂ, ਉਹਨਾਂ ਨੇ ਫਿਰ ਹੀੜਾ ਕਹਿੰਦੇ ਨੇ ਸਰੀਰ ਨੂੰ, ਉਹਨਾਂ ਨੇ ਕਿਹਾ ਭਾਈ ਦੇਖੋ ਇਹ ਵਿਚਾਰਾ ਬੇਦੋਸ਼ਾ ਮਾਰ ਖਾ ਰਿਹਾ ਹੈ, ਤੇ ਮੈਂ ਜਿਹਦਾ ਸਰੀਰ ਹੈ ਦੁਖੀ ਰਹਿਣ ਵਿਹਾਏ, ਮੈਂ ਰੱਬ ਤੋਂ ਵਿਛੋੜਾ ਪਾਇਆ ਹੋਇਆ, ਤੇ ਇਹ ਤਕਲੀਫ ਚੱਲ ਰਿਹਾ ਹਰ ਪੈਰ ਹਰ ਘੜੀ, ਤੇ ਮੈਂ ਇਸ ਤੋਂ ਟੁੱਟਾ ਹੋਇਆ ਰੱਬ ਤੋਂ ਮੇਰਾ ਕੀ ਹਾਲ ਹੋਏਗਾ। ਸੋ ਹੀੜਾ ਘੜਿਆਲ ਜਿਉਂ ਦੁਖੀ ਰਹਿਣ ਵਿਹਾਏ। ਸਾਊਥ ਦੀ ਸਰਾਇਕੀ ਚ ਜਾਂ ਮੁਲਤਾਨੀ ਝਾਂਗੀ ਲਹਿੰਦੇ ਪੰਜਾਬ ਦੀ ਬੋਲੀ ਚ ਦੱਦੇ ਨੂੰ ਦੇਖਣ ਨੂੰ ਦੇਖਣਾ ਕਹਿੰਦੇ ਨੇ, ਡੱਡਾ ਲਫ਼ਜ਼ ਇਸਤੇਮਾਲ ਹੁੰਦਾ ਹੈ। ਔਰ ਬਾਬਾ ਫਰੀਦ ਉਸ ਪਾਕ ਪਤਨ ਦੇ ਮੁਬਾਰਕ ਮੁਕਾਮ ਨਾਲ ਉਹਨਾਂ ਦਾ ਸੰਬੰਧ ਹੈ, ਤੇ ਉਹ ਕਹਿੰਦੇ ਨੇ ਕਿ ਭਾਈ ਮੈਂ ਕਿਵੇਂ ਦੁੱਖਾਂ ਦੇ ਵਿੱਚ ਉਸ ਰੱਬ ਤੋਂ ਵਿਛੋੜੇ ਦੇ ਵਿੱਚ ਹੁੰਦੇ ਆ ਆਪਣੀ ਰਾਤ ਗੁਜ਼ਾਰਦਾ, ਇਹ ਮੈਂ ਹੀ ਜਾਣਦਾ। ਇਸ ਪੀੜ ਨੂੰ ਕੋਈ ਹੋਰ ਨਹੀਂ ਜਾਣਦਾ, ਕੋਈ ਹੋਰ ਨਹੀਂ ਸਮਝ ਸਕਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਐਵੇਂ ਸ਼ੁਰੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ soshvreport.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਆਵਾਂਗੇ। ਤਦ ਤੱਕ ਲਈ ਮੈਨੂੰ ਤੇ ਪੁਨਰਾਜ ਸਾਥੀਆਂ ਤੋਂ ਦੇਖਦੇ ਰਹੋ ਟੀਵੀ ਰਿਪੋਰਟ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।